ਲਓ ਜੀ, ਇਹ ਘਰ 1947 ਵਾਲਾ ਤੁਹਾਨੂੰ ਅੰਦਰੋਂ ਵਿਖਾ ਲੈਂਦੇ ਹਾਂ। ਵੀਡੀਓ ਨਾਲ ਜੁੜੇ ਰਹਿਣਾ ਤੁਸੀਂ। ਬੜਾ ਖੂਬਸੂਰਤ ਚੁਬਾਰਾ ਹੈਗਾ। ਇਹ ਦੇਖੋ ਤੁਸੀਂ, ਅੰਦਰ ਚੱਲਦੇ ਹਾਂ। ਇਹ ਦੇਖੋ ਤੁਸੀਂ। ਅੱਛਾ ਦੋਸਤੋ, ਇਹ ਉੱਤੇ ਨਾ ਛੱਤਾਂ ਜਿਹਾ ਬਣਿਆ ਹੈ ਸਮਾਨ ਰੱਖਣ ਲਈ, ਠੀਕ ਹੈ ਨਾ। ਦੇਖੋ ਇਹ ਤੁਹਾਨੂੰ ਸਾਰਾ ਕੁਝ ਦਿਖਾ ਲੈਂਦੇ ਆ। ਇਹ ਜਦੋਂ ਅੰਦਰ ਆਓਗੇ ਦਰਵਾਜ਼ਾ ਖੋਲ ਕੇ, ਤੇ ਇਹ ਇੱਕ ਬੈਠਕ ਹੈ। ਇਹ ਉਦੋਂ ਵੀ ਬੈਠਕ ਹੀ ਬਣਾਈ ਗਈ ਸੀ ਤੇ ਅੱਜ ਵੀ ਬੈਠਕ ਹੈ। ਇਹ ਲੋਹੇ ਦੇ ਗਾਡਰਾਂ ਦੇ ਨਾਲ ਬਣੀ ਹੈ। 1947 ਤੋਂ ਪਹਿਲਾਂ ਦੀ ਗਾਡਰ ਪਏ ਨੇ, ਠੀਕ ਹੈ ਜੀ। ਤੇ ਇਹ ਇੱਧਰ ਜਦੋਂ ਸਾਹਮਣੇ ਆਓਗੇ ਤੇ ਇਹ ਅੱਗੇ ਕਮਰਾ ਆ ਜਾਂਦਾ। ਇਹ ਸੀੜੀਆਂ ਨੇ ਇਸ ਸਾਈਡ ਤੇ ਇਹ ਕਮਰਾ, ਇਹ ਆ ਗਿਆ ਹਾਲ, ਠੀਕ ਹੈ ਜੀ। ਛੋਟਾ ਜਿਹਾ ਸਿਹਨ ਤੁਸੀਂ ਕਹਿ ਸਕਦੇ ਹੋ। ਤੇ ਇੱਥੇ ਜਦੋਂ ਆਵਾਂਗੇ ਤੇ ਇਸ ਸਾਈਡ ਤੇ ਆ ਜਾਏਗਾ ਕਿਚਨ, ਬਰਸ਼ੀਖਾਨਾ। ਇਹ ਆ ਗਿਆ, ਠੀਕ ਹੈ ਜੀ। ਇਹ ਉਦੋਂ ਵੀ ਕਿਚਨ ਹੀ ਸੀ ਤੇ ਅੱਜ ਵੀ ਇਹ ਕਿਚਨ ਹੀ ਤੌਰ ਤੇ ਜਿਹੜਾ ਨਾ ਯੂਜ਼ ਹੋਇਆ ਹੈ। ਇਹਦੀਆਂ ਵੀ ਸਾਰੀਆਂ ਅਸਲੀ ਛੱਤਾਂ ਤੇ ਇਹ ਉੱਤੇ ਰੋਸ਼ਨਦਾਨ ਰੱਖਿਆ ਸੀ ਤਾਂ ਕਿ ਜਿਹੜਾ ਕੋਈ ਸੇਕ ਸੂਕ ਜਾਂ ਸਾਰਾ ਕੁਝ ਹੈ ਉਹ ਬਾਹਰ ਨਿਕਲ ਜਾਏ। ਇਹ ਦੇਖੋ ਨਾ, ਰੋਸ਼ਨਦਾਨ ਰੱਖੇ ਨੇ ਉਦੋਂ, ਕਿਉਂਕਿ ਪੱਖੇ ਤੋਂ ਹੁੰਦੇ ਨਹੀਂ ਸਨ। ਤੇ ਇਹ ਖਿੜਕੀ ਇੱਕ ਰੱਖੀ ਹੈ, ਇਹ ਵੀ ਪੁਰਾਣੀ ਹੈ, ਠੀਕ ਹੈ ਜੀ। ਤੇ ਇਹ ਇਹਦੀਆਂ ਅਲਮਾਰੀਆਂ, ਮਸਾਲੇ ਮਸੂਲੇ, ਜੋ ਵੀ ਪਲੇਟਾਂ ਰੱਖਣ ਲਈ, ਇਹ ਜਨਾਬ ਤੁਸੀਂ ਦੇਖ ਸਕਦੇ ਹੋ। ਅੱਜ ਵੀ ਇਸ ਫੈਮਿਲੀ ਨੇ ਉਹਨਾਂ ਨੂੰ ਉਸੇ ਤਰ੍ਹਾਂ ਚੀਜ਼ਾਂ ਨੂੰ ਸੰਭਾਲਿਆ ਹੈ ਤੇ ਰੱਖਿਆ ਹੈ, ਠੀਕ ਹੈ ਜੀ। ਅੱਗੇ ਆਵਾਂਗੇ ਤੇ ਇਹ ਵਾਪਸ ਅਸੀਂ ਉਸੇ ਸਿਹਨ ਦੇ 'ਚ ਆ ਗਏ। ਤੇ ਇਹ ਮੇਨ ਕਮਰਾ ਜਿਹੜਾ ਨਾ, ਬੈਡਰੂਮ ਕਹਿ ਲਓ, ਜੋ ਮਰਜ਼ੀ ਕਹਿ ਲਓ, ਇਹ ਅਸੀਂ ਉਹਦੇ 'ਚ ਆ ਗਏ। ਭਾਵੇਂ ਲਾਈਟ ਹੈ ਜਿਹਦੀ ਜਰਾ ਕੁਝ ਵੇਖੋ ਨਾ। ਅੱਛਾ ਚਲੋ ਠੀਕ ਹੈ, ਇਹ ਸਹੀ ਹੈ, ਇਹ ਠੀਕ। ਅੱਛਾ ਇਹ ਦੇਖੋ ਜੀ, ਇਹ ਦੀਏ ਸ਼ੀਏ ਰੱਖਣ ਵਾਸਤੇ ਉਦੋਂ ਇਹੋ ਜਿਹੀਆਂ ਚੀਜ਼ਾਂ ਬਣਾਉਂਦੇ ਹੁੰਦੇ ਸਨ। ਤੇ ਇਹ ਸਮਾਨ ਵੇਖੋ ਤੁਸੀਂ ਕਿ ਏਡੀ ਮਜ਼ਬੂਤ ਲੱਕੜੀ ਹੈ ਕਿ ਇਹਨੂੰ 100 ਸਾਲ ਤੋਂ ਜ਼ਿਆਦਾ ਇਸ ਘਰ ਨੂੰ ਬਣਿਆ ਹੋ ਗਿਆ ਹੋਏਗਾ। ਲੇਕਿਨ ਇਹਦੀ ਜਿਹੜੀ ਲੱਕੜੀ ਹੈ ਨਾ, ਇਹ ਡਿੱਗੀ ਹੈ। ਹਾਲਾਂਕਿ ਸਮਾਨ ਵੀ ਉੱਤੇ ਪਿਆ, ਭਾਰ ਵੀ ਉੱਤੇ ਹੈਗਾ, ਲੇਕਿਨ ਇਹ ਅੱਜ ਵੀ ਉਸੇ ਤਰ੍ਹਾਂ ਹੀ ਮਜ਼ਬੂਤ ਹੈਗਾ। ਛੱਤਨ ਜਿਹਾ ਇਹਨੂੰ ਕਹਿੰਦੇ ਹੁੰਦੇ ਸਨ ਬਜ਼ੁਰਗ। ਤੇ ਕਿੱਲੀਆਂ ਪੁਰਾਣੀਆਂ ਕੱਪੜੇ ਢੰਗਣ ਵਾਲੀਆਂ, ਠੀਕ ਹੈ ਜੀ। ਤੇ ਇਹ ਜਨਾਬ ਉਹੀ ਪੁਰਾਣੇ ਦਰਵਾਜ਼ੇ, ਮਜ਼ਬੂਤ ਕੁੰਡੀਆਂ ਹੈ। ਇਹ ਦੇਖੋ ਤੁਸੀਂ, ਯਾਨੀ ਕਿ ਕੋਈ ਜ਼ੰਗ ਨਹੀਂ ਲੱਗਾ, ਕੋਈ ਕੁਛ ਨਹੀਂ। ਇਹ ਵੇਖੋ ਇੱਕ ਇੱਕ ਪੋਟੇ ਦੇ ਨਾਲ ਉਂਗਲੀ ਜਿਹੜੀ ਹੈ ਨਾ, ਇਹ ਜਿਹੜੀ ਕੁੰਡੀ ਇਹ ਚੱਲ ਰਹੀ ਹੈ। ਹਾਂ, ਇਹ ਗੈਲਰੀਆਂ ਵੇਖੋ ਜੀ। ਇਹ ਗੈਲਰੀ ਬੜੀ ਖੂਬਸੂਰਤ ਹੈ। ਤੇ ਇਹ ਛੱਤਾਂ ਵੀ ਉਹੀ ਓਰੀਜਨਲ, ਠੀਕ ਹੈ ਜੀ। ਅਲਮਾਰੀਆਂ, ਵਾਹ ਜੀ ਵਾਹ। ਤੇ ਇਧਰ ਅੱਛਾ ਠੀਕ ਹੈ, ਹਾਂ ਠੀਕ ਹੈ। ਤੇ ਇਹ ਜਨਾਬ ਛੋਟਾ ਜਿਹਾ ਸਿਹਨ, ਬੜਾ ਖੂਬਸੂਰਤ ਪਿਆਰਾ ਜਿਹਾ ਘਰ ਹੈ। ਔਰ ਇਹ ਉੱਤੇ ਇਹ ਬਾਲੇ ਪੁਰਾਣੇ ਆ ਨਾ। ਹਾਂਜੀ ਹਾਂਜੀ, ਪੁਰਾਣੇ ਨੇ, ਪੁਰਾਣੇ ਬਾਲੇ ਆ। ਦੇਖੋ ਤੁਸੀਂ, ਛੋਟਾ ਜਿਹਾ ਸ਼ੇਡ ਜਿਹਾ ਬਣਾਇਆ, ਲੇਕਿਨ ਇਹ ਲੋਹੇ ਦਾ ਚਾਦਰ ਹੁਣ ਬਾਅਦ ਦੀ ਰੱਖੀ ਗਈ ਹੈ। ਤੇ ਇਸੇ ਤਰ੍ਹਾਂ ਹੀ ਇਹ ਛੋਟਾ ਜਿਹਾ ਸ਼ੇਡ ਸੀ, ਠੀਕ ਹੈ ਨਾ। ਇਹ ਨਲਕੇ ਦੇ ਉੱਤੇ, ਇਹ ਨਲਕਾ ਤੇ ਮੇਰਾ ਖਿਆਲ ਬਾਅਦ ਕਿਤੇ ਖੂਹੀ ਸ਼ੂਈ ਤਾਂ ਨਹੀਂ ਸੀ ਹੈਗੀ ਕੋਈ। ਇਹ ਵੀ ਨਲਕਾ ਜਨਾਬ ਪੁਰਾਣਾ ਹੀ ਹੈ। ਤੇ ਇਹ ਦੇਖੋ ਤੁਸੀਂ, ਅੱਛਾ ਇਹ ਇੱਕ ਲੋਹੇ ਦੀ ਸੀੜੀ ਵੀ ਹੈ, ਪਤਾ ਨਹੀਂ ਕਾਹਦੇ ਕਿਸ ਮਕਸਦ ਲਈ ਬਣਾਈ ਹੈ। ਇਹ ਛੱਤਾ ਚੜਨ ਲੈਂਦੀ, ਇਹ ਵੀ ਪੁਰਾਣੀ ਹੈ ਨਾ। ਪੁਰਾਣੀ ਹੈ। ਹਾਂ, ਇਹਦੇ ਪੁਰਾਣੇ ਦੇ ਕਿ ਕੋਈ ਵੈਲਡਿੰਗ ਨਹੀਂ ਹੋਈ ਦੀ। ਇਹ ਸਿਰਫ ਟੋਚ ਉਹ ਲੱਗੇ ਨੇ ਵਿੱਚ, ਮਤਲਬ ਕਿ ਨੰਗਾਇਆ ਇਹਨੂੰ, ਇਹ ਕੋਈ ਵੈਲਡਿੰਗ ਨਹੀਂ ਹੋਇਆ। ਅੱਛਾ ਜੀ, ਇਹ ਲੋਹੇ ਦੀ ਸੀੜੀ, ਇਹ ਵੀ ਪੁਰਾਣੀ ਜੇ। ਵਾਹ ਜੀ ਵਾਹ, ਕੀ ਬਾਤ ਹੈ ਦੋਸਤੋ। ਬਹੁਤ ਪਿਆਰਾ ਘਰ ਸਾਨੂੰ ਲੱਭਾ ਹੈ, ਠੀਕ ਹੈ ਨਾ। ਤੇ ਇਹ ਤੁਹਾਨੂੰ ਸਾਰਾ ਓਰੀਜਨਲ ਹਾਲ 'ਚ। ਅੱਛਾ ਦੇਖੋ ਕਿੰਨੇ ਖੂਬਸੂਰਤ ਡਾਟਾ ਦੇ ਉੱਤੇ ਨਾ, ਇਹ ਚਿੱਟਾ ਤੇ ਮੈਰੂਨ ਕਲਰ ਦਾ ਰੰਗ ਲੱਗਿਆ ਦਾ। ਇਹ ਵੀ ਦੇਖੋ ਉਦੋਂ ਪੁਰਾਣੇ ਲੱਗੇ ਨੇ, ਠੀਕ ਹੈ ਨਾ। ਇਹ ਉੱਤੇ ਉਹ ਬਣੇ ਨੇ ਜਿਹੜੇ ਨੇ ਪਰਦੇ, ਤੇ ਪਰਦਿਆਂ ਦੇ ਵਿੱਚ ਹਵਾ ਵਾਸਤੇ ਸੁਰਾਖ ਵੀ, ਦੇਸੀ, ਕੋਈ ਕੰਮ ਆਰਟੀਫਿਸ਼ਲ ਨਹੀਂ ਹੋਇਆ ਦਾ। ਤੇ ਇੱਥੇ ਇਹ ਜਨਾਬ ਉੱਤੇ ਆ ਗਈਆਂ ਸੀੜੀਆਂ। ਲੋ ਸਰ, ਇਹ ਦੇਖੋ ਤੁਸੀਂ, ਤੁਹਾਨੂੰ ਦਿਖਾ ਦਿਆਂ ਜੇ, ਬਹੁਤ ਹੀ ਖੂਬਸੂਰਤ। ਪਹਿਲੀ ਦਫਾ ਘਰ ਏਡਾ ਪਿਆਰਾ ਜਿਹੜਾ ਨਾ ਅੱਜ ਵੀ। ਅੱਛਾ ਇਹ ਜਿਹੜਾ ਮੈਂ ਦੋਸਤੋ ਥੱਲੇ ਤੁਹਾਨੂੰ ਦਿਖਾ ਰਿਹਾ ਸਾਂ, ਇਹ ਗੈਲਰੀ ਜੀ ਬਣੀ ਹੈ, ਠੀਕ ਹੈ ਨਾ। ਤੇ ਇਹ ਇੱਥੋਂ ਦੀ ਅਸੀਂ ਅੰਦਰ ਆਏ ਹਾਂ। ਇਹ ਬਾਹਰਲਾ ਦਰਵਾਜ਼ਾ, ਇਹ ਬੈਠਕ, ਤੇ ਇੱਧਰ ਨੂੰ ਅਸੀਂ ਗਏ ਸਾਂ। ਤੇ ਇਹ ਸਮਾਨ ਰੱਖ ਲਈ, ਇੱਥੇ ਵੀ ਗੈਲਰੀ ਬਣੀ ਹੈ। ਇਹ ਦੇਖੇ ਨਾ, ਪੁਰਾਣੇ ਸੰਦੂਕ ਪਏ ਨੇ ਵਿੱਚ, ਫੌਜੀਆਂ ਦੇ। ਆ ਵਾਲ ਸਾਹਿਬ ਨੇ ਨਾ ਜਾਂਦੇ। ਅੱਛਾ ਇਹ ਅਸੀਂ ਆ ਗਏ ਹੁਣ ਉੱਤੇ, ਜਿਹੜੀ ਉੱਤੇ ਚੁਬਾਰਾ ਨਾ ਜਿਹੜਾ, ਇਹ ਆ ਗਏ ਉਹਦੇ ਵਿੱਚ, ਠੀਕ ਹੈ ਜੀ। ਦੋਸਤੋ ਦੇਖੋ ਮਿੱਟੀ ਦੇ ਭਾਂਡੇ ਹੁਣ ਮੁੱਕਦੇ ਜਾ ਰਹੇ ਨੇ, ਲੇਕਿਨ ਇਹਨਾਂ ਸੰਭਾਲੇ ਨੇ ਹਲੇ ਵੀ। ਮਰਤਬਾਨ ਤੇ ਮਿੱਟੀ ਦੀਆਂ ਖੂਬਸੂਰਤ ਚੀਜ਼ਾਂ ਪਈਆਂ ਨੇ। ਵਾਹ ਜੀ ਵਾਹ, ਹਰ ਚੀਜ਼ ਨੂੰ ਇਹਨਾਂ ਸੰਭਾਲ ਕੇ ਰੱਖਿਆ ਤਾਂ ਕਿ ਸੁੱਟਿਆ ਨਹੀਂ। ਅੱਛਾ ਇਹ ਅਸੀਂ ਆ ਗਏ ਹੁਣ ਛੱਤ ਦੇ ਉੱਤੇ। ਇੱਥੋਂ ਮੈਂ ਤੁਹਾਨੂੰ ਦਿਖਾਣਾ ਥੋੜਾ ਜਿਹਾ ਦੋਸਤੋ। ਇਹ ਨਲਕੇ ਵਾਲੀ ਜਗ੍ਹਾ ਤੁਹਾਨੂੰ ਦਿਖਾਈ ਹੈ, ਇਹ ਕਿਚਨ ਦਿਖਾਇਆ, ਤੇ ਇਹ ਕਮਰਾ, ਠੀਕ ਹੈ ਨਾ। ਇਹ ਹੁਣ ਜਿਹੜੀ ਛੱਤ ਤੁਹਾਨੂੰ ਦਿਖਾ ਰਹੇ ਸੀ ਨਾ ਉੱਤੇ, ਇਹ ਉਹ ਆ ਗਈ। ਤੇ ਇਹ ਪਿੰਡ ਦਾ ਵਿਊ ਹੈਗਾ, ਵੀਰਮ ਪਿੰਡ,
ਜ਼ਿਲ੍ਹਾ ਨਾਰੋਵਾਲ ਤੇ ਤਹਿਸੀਲ ਇਹਦੀ ਕਿਹੜੀ ਹੈ? ਸ਼ਕਰਗੜ੍ਹ। ਤਹਿਸੀਲ ਸ਼ਕਰਗੜ੍ਹ ਹੈ। ਤੇ ਇੱਥੋਂ ਤੁਹਾਨੂੰ ਇੱਕ ਸਾਈਡ ਤੋਂ ਮੈਂ ਵਿਖਾਲਣਾ ਜਿਹੜਾ ਚੁਬਾਰਾ ਤੁਹਾਨੂੰ ਥੱਲਿਓਂ ਪਹਿਲਾਂ ਦਿਖਾਇਆ ਨਾ ਸੀ, ਇਹ ਹੈ। ਠੀਕ ਹੈ ਜੀ, ਇਹ ਵਾਹ ਜੀ ਵਾਹ। ਇਹ ਸਾਰਾ ਏਰੀਆ ਕਾਫੀ ਇੱਥੇ ਹੁਣ ਬਦਲ ਗਿਆ ਪਿੰਡ। ਦੱਸਿਆ ਜਾਂਦਾ ਕਿ ਇੱਥੇ ਹੋਰ ਵੀ ਘਰ ਹੁੰਦੇ ਸਨ, ਲੇਕਿਨ ਉਹਨੂੰ ਹੋ ਗਏ ਨੇ। ਇੱਕ ਇਹ ਘਰ ਹੈ ਪੁਰਾਣਾ, ਠੀਕ ਹੈ ਜੀ। ਇਹ ਵੀ ਹੁਣ ਆਹਿਸਤਾ ਆਹਿਸਤਾ ਟੁੱਟ ਰਿਹਾ ਹੈ ਵਕਤ ਦੇ ਨਾਲ ਨਾਲ, ਲੇਕਿਨ ਇਸ ਘਰ ਦੇ ਵਿੱਚ ਫੈਮਿਲੀ ਰਹਿੰਦੀ ਹੈ ਔਰ ਉਹਨਾਂ ਨੇ ਇਹਨੂੰ ਅੱਛੇ ਤਰੀਕੇ ਨਾਲ ਰੱਖਿਆ ਹੈ। ਇਹ ਦੇਖੋ ਇੱਟਾਂ ਤੁਸੀਂ ਇੱਥੇ ਪੁਰਾਣੀਆਂ, ਹੋਏ ਹੋਏ ਇਹ ਦੇਖੋ ਜੀ। ਇਹ ਘਟਾਓ ਕੀਤਾ ਇਧਰੋਂ ਗਲਾਈ ਤੇ ਇਧਰੋਂ ਬਿਲਕੁਲ ਪਲੇਨ ਨੇ। ਕੀ ਬਾਤ ਹੈ। ਉੱਤੇ ਬਨੇਰਾ ਵੀ ਲੱਗਾ। ਤੇ ਇਹ ਫਿਰ ਉੱਤੇ ਤੁਸੀਂ ਦੇਖੋ, ਇੱਥੇ ਤੇ ਨਹੀਂ ਸੀ ਨਾ ਕੋਈ ਕਮਰਾ ਹੁੰਦਾ, ਕਿਤੇ ਹੁੰਦਾ ਸੀ? ਆ ਇਹ ਇਸ ਤਰ੍ਹਾਂ ਹੀ ਸੀ। ਇਹ ਮਮਟੀ ਤੇ ਇਹ ਉੱਤੇ ਬਨੇਰੇ ਦੇ ਲੱਗੇ ਨੇ ਤਾਂ ਕਿ ਮਜ਼ੀਦ ਵੀ ਜਿਹੜਾ ਨਾ ਉੱਤੇ ਜਾਇਆ ਜਾ ਸਕਦਾ ਹੈ। ਦੋਸਤੋ ਇੱਧਰ ਸੀੜੀ ਇੱਧਰ ਨੂੰ ਆ ਜਾ। ਅੱਛਾ ਅੱਛਾ ਅੱਛਾ, ਇਹ ਠੀਕ ਹੈ, ਇੱਧਰ ਵੀ ਹੈ ਨੇ। ਇਹ ਆ ਗਿਆ ਜਨਾਬ ਇਸ ਸਾਈਡ ਤੇ। ਅੱਛਾ, ਇਹ ਇੱਕ ਸਰਾਈ ਹੈ ਜੀ, ਇਹ ਵੀ ਉਂਝ ਪੁਰਾਣੀ ਹੈ। ਇਹ ਕਿਸ ਤਰ੍ਹਾਂ ਸਰਾਈਆਂ ਹੁੰਦੀਆਂ ਸਰ, ਪਹਿਲੇ ਜ਼ਮਾਨੇ 'ਚ ਪਾਣੀ ਛਾਣੀ ਪਾਣ ਲਈ ਰੱਖੀਆਂ ਹੁੰਦੀਆਂ ਸਰਾਈਆਂ। ਖਤਮ ਹੋ ਗਈ। ਅੱਛਾ, ਇਹ ਜਿਹੜੀਆਂ ਸੀੜੀਆਂ ਉੱਤੇ ਮਜ਼ੀਦ ਜਾਣ ਲਈ ਨੇ, ਉੱਤੇ ਟੁੱਟਾ ਤਾਂ ਨਹੀਂ ਹੈਗਾ ਛੱਤ? ਨਹੀਂ ਨਹੀਂ, ਆ ਜਾ ਚਲੋ। ਇਹ ਦੋਸਤੋ ਮਜ਼ੀਦ ਛੱਤ, ਮੇਰਾ ਖਿਆਲ ਇਹ ਉਸ ਦੌਰ ਦੇ ਵਿੱਚ ਪਿੰਡ ਦਾ ਸਭ ਤੋਂ ਉੱਚਾ ਚੁਬਾਰਾ ਸੀ। ਹਾਂਜੀ, ਬੜੇ ਚੁਬਾਰੇ ਹਨ ਸਾਰੇ। ਅੱਛਾ ਅੱਛਾ, ਖਤਮ ਹੋ ਗਏ। ਉਹ ਲੋ ਜੀ ਦੋਸਤੋ, ਇਹ ਦੇਖੋ ਇਧਰੋਂ ਦੀ ਅਸੀਂ ਅੰਦਰ ਆਏ ਆ। ਇਹ ਇੰਤਹਾਈ ਖੂਬਸੂਰਤ ਵਿਊ ਹੈਗਾ ਇੱਥੋਂ। ਇਹ ਦੇਖੋ ਹਰਿਆਲੀ, ਪਿੰਡ, ਠੀਕ ਹੈ ਜੀ। ਤੇ ਇੱਥੇ ਇਹ ਸਾਹਮਣੇ ਸਕੂਲ ਨੇ। ਇਹ ਦੇਖੋ ਤੁਸੀਂ, ਇਹ ਖੂਬਸੂਰਤ ਛੱਤਾਂ ਤੁਹਾਨੂੰ ਵਿਖਾਲਦੇ ਹਾਂ ਕਿਉਂਕਿ ਫੈਮਲੀਆਂ ਨਹੀਂ ਅਸੀਂ ਵਿਖਾਉਣੀਆਂ। ਉਹ ਸਾਹਮਣੇ ਮਸਜਿਦ ਖੂਬਸੂਰਤ ਬਣੀ ਦੀ। ਤੇ ਇਹ ਇਹਦਾ ਪੂਰੇ ਪਿੰਡ ਦਾ ਖੂਬਸੂਰਤ ਵਿਊ। ਦੋਸਤੋ ਭਾਈ ਸਾਹਿਬ ਨੇ ਦੱਸਿਆ ਕਿ ਇੱਥੇ ਨਾ ਬੜੇ ਵੱਡੇ ਵੱਡੇ ਚੁਬਾਰੇ ਹੁੰਦੇ ਸਨ, ਕਿਉਂਕਿ ਅਮੀਰ ਲੋਕ ਰਹਿੰਦੇ ਹੁੰਦੇ ਸਨ ਇੱਥੇ, ਪੱਕੇ ਘਰ ਉਹਨਾਂ ਦੇ ਹੁੰਦੇ ਸਨ। ਹੁਣ ਸਿਰਫ ਗਿਣਤੀ ਦੇ 2-3 ਘਰ ਪੁਰਾਣੇ ਰਹਿ ਗਏ ਨੇ, ਜਿਨ੍ਹਾਂ ਵਿੱਚ ਇਹ ਇੱਕ ਘਰ ਤੁਹਾਨੂੰ ਅਸੀਂ ਇਹਦੀ ਬੜੀ ਡਿਟੇਲ ਦੇ ਨਾਲ ਸੈਰ ਕਰਵਾਈਏ। ਤੇ ਬਾਕੀ ਇਹਦੇ ਨਾਲ ਹੀ ਇੱਕ ਹੋਰ ਵੀ ਘਰ ਹੈ, ਲੇਕਿਨ ਇਹ ਜਿਹੜਾ ਨਾ ਇਹ ਚੁਬਾਰਾ ਇਹ ਬੜਾ ਅੱਛੀ ਹਾਲਤ ਵਿੱਚ ਅੱਜ ਵੀ ਮੌਜੂਦ ਹੈਗਾ, ਜਿਹੜਾ ਕਿ ਤੁਸੀਂ ਦੇਖ ਰਹੇ ਹੋ। ਬਹੁਤ ਹੀ ਖੂਬਸੂਰਤ ਕਿਸਮ ਦਾ। ਵਾਹ ਜੀ ਵਾਹ। ਇਹ ਦੀ ਛੱਤ ਮੇਰਾ ਚੇਂਜ ਹੋਈ ਹੈ ਨਾ? ਹਾਂਜੀ, ਛੱਤ ਖਤਮ ਹੋ ਗਈ। ਹਾਂਜੀ ਹਾਂਜੀ, ਚੰਗਾ ਕੀਤਾ ਜੀ, ਕੋਈ ਡਿੱਗ ਨਾ ਡਿੱਗ ਪੈਣੇ। ਇਹ ਦੇਖੋ ਨਾ, ਵੀ ਇੱਕ ਰੋਸ਼ਨੀ ਵਾਸਤੇ, ਹਵਾ ਵਾਸਤੇ, ਤਾਂ ਕਿ ਸਿੱਧੀ ਸੀੜੀਆਂ ਥੱਲੇ ਹਵਾ ਜਾਇਆ ਕਰੇ ਤਾਜ਼ੀ। ਕੀ ਬਾਤ ਹੈ। ਤੇ ਇਹ ਅਸੀਂ ਵਾਪਸ ਦੁਬਾਰਾ ਥੱਲੇ ਆ ਗਏ। ਤੇ ਇਹ ਇਹਦਾ ਜਨਾਬ ਦਰਵਾਜ਼ਾ ਬਾਹਰ ਦਾ, ਠੀਕ ਹੈ ਨਾ ਜੀ। ਇਹ ਪੜੋਲੇ ਪਏ। ਅੱਛਾ, ਇਹ ਨਾ ਥੋੜਾ ਜਿਹਾ ਸਟੋਰ ਟਾਈਪ ਬਣਿਆ ਕਮਰਾ। ਤੇ ਇਹ ਇਹਦੀਆਂ ਕੁੰਡੀਆਂ ਉਹੀ ਪੁਰਾਣੀਆਂ। ਤੇ ਇਹ ਦਰਵਾਜ਼ਾ ਸਾਦਾ ਲੇਕਿਨ ਮਜ਼ਬੂਤ। ਇਸ ਤਰ੍ਹਾਂ ਦੇ ਦਰਵਾਜ਼ੇ ਬਣਾਏ ਜਾਂਦੇ ਹੁੰਦੇ ਸਨ ਗੱਟੀਆਂ ਜੀਆਂ ਲਾ ਕੇ ਨਾ। ਤੇ ਹੁਣ ਤੇ ਦੋਸਤੋ ਇਹ ਹੋਈ ਪੁਰਾਣੀਆਂ ਕੁੰਡੀਆਂ। ਇਹ ਆ ਗਿਆ ਇਹਦਾ ਬਾਹਰ ਦਾ ਵਿਊ, ਜਿਹੜਾ ਕਿ ਤੁਹਾਨੂੰ ਅਸੀਂ ਹੁਣ ਦਿਖਾ ਰਹੇ ਹਾਂ। ਇਹ ਇਧਰੋਂ ਦੇਖੋ ਤੁਸੀਂ, ਇਹ ਸਾਰਾ ਇਸ ਮਕਾਨ ਦਾ ਖੂਬਸੂਰਤ ਵਿਊ ਹੈ। ਵਾਹ ਜੀ ਵਾਹ।